ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 31 ਤਰੀਕ ਆ ਤੇ ਦਿਨ ਸੋਮਵਾਰ ਆ ਤੇ ਸਵੇਰ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਆਓ ਜਿਹੜੀ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਹਰਜੋਤ ਸਿੰਘ ਜੀ, $600 ਜਿਹੜਾ ਐਕਸਟਰਾ ਫੈਡਰਲ ਗਵਰਨਮੈਂਟ ਦਾ ਜਿੰਨੇ ਵੀ ਅਨਪਲਾਇਡ ਹੈਗੇ 30 ਮਿਲੀਅਨ ਤੋਂ ਉੱਤੇ ਲੋਕ, ਉਹਨਾਂ ਨੂੰ ਹਰ ਹਫ਼ਤੇ ਮਿਲਦਾ ਸੀ। ਇਨ ਐਡੀਸ਼ਨ ਜਿਹੜਾ ਸਟੇਟ ਤੋਂ ਉਹਨਾਂ ਨੂੰ ਪੈਸੇ ਮਿਲਦੇ ਆ। ਐਵਰੇਜ $321 ਦੇ ਕਰੀਬ ਪਰ ਵੀਕ ਸੀ, ਪਲੱਸ $600 ਐਕਸਟਰਾ ਮਿਲਦਾ। ਉਹ ਆਲਰੇਡੀ ਹੁਣ ਖਤਮ ਹੋ ਗਿਆ। ਐਜ਼ ਆਫ ਫਰਾਈਡੇ ਕੋਈ ਵੀ ਜਿਹੜਾ ਐਗਰੀਮੈਂਟ ਰਿਪਬਲਿਕਨਸ ਅਤੇ ਡੈਮੋਕਰੇਟ ਵਿੱਚ ਨਹੀਂ ਹੋ ਸਕਿਆ। ਪ੍ਰੈਜ਼ੀਡੈਂਟ ਟਰੰਪ ਨੇ ਵੀ ਬੇਨਤੀ ਕੀਤੀ ਸੀ ਵੀ ਇਹ ਜਿਹੜੇ ਹੈਗੇ ਆ ਸ਼ਾਰਟ ਟਰਮ ਜਿਹੜਾ ਆ ਇਕੱਲਾ ਇਸ ਨੂੰ ਹੀ ਐਕਸਟੈਂਡ ਕੀਤਾ ਜਾਵੇ ਜਦ ਤੱਕ ਬਾਕੀ ਜਿਹੜੀਆਂ ਮੁੱਦੇ ਆ ਉਹਨਾਂ ਦੇ ਉੱਤੇ ਗੱਲਬਾਤ ਹੋ ਰਹੀ ਹੈਗੀ ਆ। ਅਲੱਗ-ਅਲੱਗ ਜਿਹੜੇ ਈਵਨ ਰਿਪਬਲਿਕਨ ਵੀ ਦੋ ਜਿਹੜੇ ਸੈਨੇਟਰ ਆ ਉਹ ਅਲੱਗ-ਅਲੱਗ ਆਪਣੇ ਇਸ਼ੂ ਲੈ ਕੇ ਆ ਰਹੇ ਆ। ਕੋਈ ਕਹਿੰਦਾ ਵੀ ਅਗਸਤ ਵਿੱਚ 500 ਦੇ ਦਿਓ, ਸਤੰਬਰ 'ਚ 400, ਅਕਤੂਬਰ 'ਚ 300, ਇੱਦਾਂ ਕਰਕੇ। ਸੋ ਪਰ ਡੈਮੋਕਰੇਟਸ ਕਹਿੰਦੇ ਆ ਵੀ 2021 ਜਨਵਰੀ ਤੱਕ ਘੱਟੋ ਘੱਟ $600 ਐਕਸਟਰਾ ਹੋਣਾ ਚਾਹੀਦਾ ਹੈਗਾ। ਸੋ ਇਹਨੂੰ ਲੈ ਕੇ ਮੈਨੂੰ ਲੱਗਦਾ ਨਹੀਂ ਇਹਨਾਂ ਦਾ ਕੋਈ ਐਗਰੀਮੈਂਟ ਹੋਇਆ। ਸੋ ਉਹ ਤੋਂ ਬਿਨਾਂ ਹੀ ਹੁਣ ਜਿਹੜੀ ਆ ਰੀਸੈਸ ਉੱਥੇ ਹੋ ਜਾਣੀ ਹੈਗੀ ਆ। 5 ਹਫ਼ਤਿਆਂ ਦੀ ਛੁੱਟੀਆਂ 'ਤੇ ਚਲੇ ਜਾਣਾ ਹੈਗਾ ਜੀ। ਸੋ ਦੇਖਦੇ ਕੀ ਬਣਦਾ ਅਗਲੇ ਮਹੀਨੇ ਦੇ ਵਿੱਚ। ਉਹਨਾਂ ਨੇ ਜਿਹੜਾ ਛੁੱਟੀਆਂ ਦੇ ਉੱਤੇ ਜਿਹੜਾ ਜਾਣਾ ਹੈ, ਸੋ ਜੇ ਕੁਛ ਦਿਨ ਬਚੇ ਆ ਜੀ ਉਸ ਦੇ ਵਿੱਚ ਕੁਛ ਸਮਝੌਤਾ ਜਿਹੜਾ ਉਹ ਕਰ ਸਕਣਗੇ ਤਾਂ ਚੰਗੀ ਗੱਲ ਆ। ਅਦਰਵਾਈਜ਼ ਜਿਹੜੀ ਕਾਫੀ ਸਮੱਸਿਆ ਜਿਹੜੀ ਕਈ ਲੋਕਾਂ ਨੂੰ ਜਿਹੜੀ ਉਹ ਆਉਣੀ ਆ, ਕਿਉਂਕਿ ਇਵਿਕਸ਼ਨ ਮੋਰੀਟੋਰੀਅਮ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਜਿਹੜਾ ਉਹ ਖ਼ਤਮ ਹੋ ਚੁੱਕਾ ਆ। ਸੋ ਕੱਲ੍ਹ ਕੁਛ ਵੀਡੀਓਜ਼ ਦੇਖ ਰਹੇ ਸੀਗੇ ਵੀ ਕਈ ਪ੍ਰੋਟੈਸਟਰਸ ਅਦਾਲਤ ਦੇ ਬਾਹਰ ਖੜ੍ਹ ਗਏ ਸੀ ਲਾਈਨਾਂ ਲਾ ਕੇ ਵੀ ਜਿਹੜੇ ਕੁਛ ਹੋਮ ਓਨਰਸ ਆ ਉਹ ਅਦਾਲਤ ਵਿੱਚ ਜਾ ਕੇ ਆਪਣੇ ਇਵਿਕਸ਼ਨ ਦਾ ਪ੍ਰੋਸੈਸ ਆ ਉਹ ਸ਼ੁਰੂ ਜਿਹੜਾ ਉਹ ਨਾ ਕਰ ਸਕਣ। ਸੋ ਉਹ ਵੀ ਇੱਕ ਬਹੁਤ ਵੱਡੀ ਇਸ ਟਾਈਮ ਚਿੰਤਾ ਜਿਹੜੀ ਉਹ ਬਣੀ ਹੋਈ ਆ। ਹੋਮ ਮੌਰਗੇਜਿਸ ਵਾਲੇ ਵੀ ਟੈਨਸ਼ਨ ਦੇ ਵਿੱਚ ਨੇ, ਰੈਂਟਰ ਵੀ ਜਿਹੜੇ ਉਹ ਟੈਨਸ਼ਨ ਦੇ ਵਿੱਚ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਜਿਹੜਾ ਉਹ ਕੀ ਜਿਹੜਾ ਉਹ ਬਣੂਗਾ। ਹੁਣ ਇਹ ਆ ਵੀ ਜੇ ਘਰ ਵਾਲੇ ਉਹ ਉਹਨਾਂ ਨੂੰ ਬਾਹਰ ਵੀ ਕੱਢਦੇ ਆ, ਵੀ ਬਾਅਦ ਦੇ ਵਿੱਚ ਉੱਥੇ ਰੈਂਟਰ ਰਹਿਣਾ ਕਿਹੜਾ ਆ। ਜੇ ਸਾਰਿਆਂ ਨੂੰ ਹੀ ਉਹ ਬਾਹਰ ਕੱਢੀ ਗਏ, ਹੋਮਲੈਸਨੈਸ ਦੀ ਸਮੱਸਿਆ ਵੀ ਜਿਹੜੀ ਆ ਉਹ ਵੀ ਜਿਹੜੀ ਉਹ ਆ ਸਕਦੀ ਆ। ਉੱਦਾਂ ਜਿਹੜੀ ਆ ਸਿਚੁਏਸ਼ਨ ਕੋਈ ਬਹੁਤੀ ਜਿਹੜੀ ਚੰਗੀ ਨਹੀਂ ਹੈਗੀ, ਗ੍ਰਿਮ ਸਿਚੁਏਸ਼ਨ ਆ, ਕਿਉਂਕਿ ਇਕਨੋਮਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਵੀ ਜਿਹੜੀ ਮੰਦੀ ਆ ਉਹ ਦੇਖੀ ਜਾ ਰਹੀ ਹੈਗੀ ਆ। ਕੰਪਨੀਆਂ ਜਿਹੜੀਆਂ ਉਹ ਬੰਦ ਹੋ ਰਹੀਆਂ ਨੇ, ਕਈਆਂ ਦੇ ਪੱਕੇ ਹੀ ਦਰਵਾਜ਼ੇ ਬੰਦ ਹੋ ਰਹੇ ਆ, ਕਈ ਫੇਰ ਜਿਹੜੀਆਂ ਖੋਲ੍ਹ ਕੇ ਦੁਬਾਰਾ ਜਿਹੜੀਆਂ ਬੰਦ ਹੋ ਗਈਆਂ। ਸੋ ਇਹ ਸਾਰਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਉੱਧਰ ਅਮਰੀਕਾ ਨੇ ਯੂਰਪ ਦੇ ਕੁਛ ਡਰੱਗ ਮੇਕਰਸ ਦੇ ਨਾਲ $2.1 ਬਿਲੀਅਨ ਦੀ ਇੱਕ ਨਵੀਂ ਡੀਲ ਜਿਹੜੀ ਉਹ ਕੀਤੀ ਆ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ। ਸਨੋਫੀ ਅਤੇ GSK ਇਹ ਜਿਹੜੇ ਦੋ ਡਰੱਗ ਮੇਕਰ ਆ, ਉਹਨਾਂ ਨੂੰ ਅਮਰੀਕਾ ਦੀ ਸਰਕਾਰ ਆ ਉਸ ਦੇ ਦੁਆਰਾ $2.1 ਬਿਲੀਅਨ ਜਿਹੜੇ ਆ ਉਹ ਦਿੱਤੇ ਜਾਣਗੇ। ਆਈ ਥਿੰਕ ਇਹ ਆਪਰੇਸ਼ਨ ਵਾਰਪ ਸਪੀਡ ਜਿਹੜੀ ਆ ਉਸ ਦੇ ਤਹਿਤ ਇਹ ਕੀਤਾ ਗਿਆ ਆ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਕੰਟਰੈਕਟ ਇਸ ਆਪਰੇਸ਼ਨ ਦੇ ਤਹਿਤ ਹੋਊਗਾ, ਜਿਸ ਦੇ ਵਿੱਚ 100 ਮਿਲੀਅਨ ਡੋਜ਼ਿਸ ਜਿਹੜੇ US ਦੇ ਲਈ ਇਹਨਾਂ ਕੰਪਨੀਆਂ ਦੇ ਨਾਲ ਇਹਨਾਂ ਨੇ ਨਿਰਧਾਰਿਤ ਕੀਤੀਆਂ ਆ $2.1 ਬਿਲੀਅਨ ਦੇ ਵਿੱਚ। ਇਹ ਕੰਪਨੀਆਂ ਨੇ ਪਹਿਲਾਂ ਐਗਰੀਮੈਂਟ ਜਿਹੜਾ ਆ ਉਹ UK ਦੇ ਨਾਲ ਕੀਤਾ ਸੀ। 60 ਮਿਲੀਅਨ ਡੋਜ਼ਿਸ ਜਿਹੜੀਆਂ ਆ ਉੱਥੇ ਪ੍ਰੋਵਾਈਡ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਇਹ ਕੰਪਨੀਆਂ ਦੇ ਦੁਆਰਾ ਜਿਹੜੀ ਵੈਕਸੀਨ ਟ੍ਰੀਟਮੈਂਟ ਡਾਇਗਨੋਸਟਿਕ ਕਰੋਨਾ ਵਾਇਰਸ ਦਾ ਉਸ ਦੇ ਤਹਿਤ ਜਿਹੜਾ ਇਹ ਕੰਮ ਕੀਤਾ ਜਾ ਰਿਹਾ। ਅਤੇ ਆਪਰੇਸ਼ਨ ਵਾਰਪ ਸਪੀਡ ਦੇ ਵਿੱਚ ਉਹਨਾਂ ਕੰਪਨੀਆਂ ਦੇ ਨਾਲ ਅਜਿਹੇ ਇਕਰਾਰ ਜਿਹੜੇ ਉਹ ਕੀਤੇ ਜਾ ਰਹੇ ਆ ਜਿੱਥੇ ਸੰਭਾਵਨਾਵਾਂ ਹੈਗੀਆਂ ਆ ਵੀ ਉਹ ਕਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਆ ਉਹ ਬਣਾਉਣ ਦੇ ਨਜ਼ਦੀਕ ਪਹੁੰਚੇ ਹੋਏ ਨੇ।
ਅਗਲੀ ਖਬਰ ਪੋਰਟਲੈਂਡ ਓਰੀਗਨ ਤੋਂ ਆ ਰਹੀ ਹੈ, ਜਿੱਥੇ ਕਿ 2 ਮਹੀਨਿਆਂ ਤੋਂ ਪ੍ਰੋਟੈਸਟ ਹੋ ਰਿਹਾ ਸੀ। ਕੱਲ੍ਹ ਐਗਰੀਮੈਂਟ ਵੀ ਹੋਇਆ ਅਤੇ ਜਿਹੜੇ ਫੈਡਰਲ ਏਜੰਟਸ ਆ ਅਤੇ ਜਿਹੜੇ ਉੱਥੇ ਦੇ ਗਵਰਨਰ ਆ ਉਹਨਾਂ ਦੇ ਵਿਚਾਲੇ। ਸੋ ਕੱਲ੍ਹ ਰਾਤ ਕਹਿੰਦੇ ਵੀ ਬੜਾ ਪੋਰਟਲੈਂਡ ਦੇ ਵਿੱਚ ਪੀਸਫੁਲ ਰਿਹਾ, ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਨੁਕਸਾਨ ਮਾਲੀ ਨਹੀਂ ਹੋਇਆ। ਜੀ, ਫੈਡਰਲ ਏਜੰਟਸ ਜਿੱਦਾਂ ਪੁੱਲ ਬੈਕ ਕਰਨੇ ਸ਼ੁਰੂ ਹੋਏ ਤਾਂ ਜਿਹੜੀਆਂ ਝੜਪਾਂ ਆ ਕਹਿੰਦੇ ਆ ਉਹ ਕਿਤੇ ਨਾ ਕਿਤੇ ਜਿਹੜੀਆਂ ਉਹ ਹਟੀਆਂ ਹੈਗੀਆਂ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, USCIS ਦੇ ਅਧੀਨ ਆਉਂਦੀ ਜਿਹੜੀ ਆਈਸ ਵਾਲੇ ਹੈਗੇ ਆ, ਉਹਨਾਂ ਦਾ ਜਿਹੜਾ ਟੌਪ ਦਾ ਅਫੀਸ਼ੀਅਲ ਆ ਉਸ ਨੇ ਆਪਣੀ ਰਿਟਾਇਰਮੈਂਟ ਜਿਹੜੀ ਆ ਉਹ ਅਨਾਊਂਸ ਕਰ ਦਿੱਤੀ ਆ। ਮੈਥਿਊ ਅਲਬੈਂਸ ਨਾਮ ਦਾ ਜਿਹੜਾ ਇਹ ਬੰਦਾ ਹੈ, ਉਸਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਦੱਸਿਆ ਆ ਵੀ ਉਹ ਇਸ ਏਜੰਸੀ ਨੂੰ ਜਿਹੜਾ ਹੁਣ ਛੱਡ ਕੇ ਉਹ ਜਾ ਰਹੇ ਆ। ਪਰ ਰਾਸ਼ਟਰਪਤੀ ਟਰੰਪ ਦੇ ਇਸ ਇਮੀਗ੍ਰੇਸ਼ਨ ਏਜੰਡੇ ਜਿਸ ਦੇ ਵਿੱਚ ਉਹ ਰੋਕਾਂ ਨੇ, ਕੰਧਾਂ ਹੀ ਕੰਧਾਂ ਨੇ ਇੱਕ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਨੂੰ ਲੈ ਕੇ, ਅਤੇ ਉਹਦਾ ਕੋਈ ਸਕਸੈਸਰ ਯਾਨੀ ਕਿ ਵੀ ਉਸ ਦੀ ਥਾਂ ਕੌਣ ਲਊਗਾ ਅਜੇ ਕੋਈ ਸਾਹਮਣੇ ਨਹੀਂ ਹੈਗਾ। ਦੱਸਦੇ ਜਾਈਏ ਵੀ ਜਿਹੜਾ ਇਹ ਇਸ ਟਾਈਮ ਵਿਦਾਊਟ ਐਨੀ ਡਾਇਰੈਕਟਰ ਜਿਹੜਾ ਆ ਇਹ ਸੰਸਥਾ ਜਿਹੜੀ ਕੰਮ ਕਰ ਰਹੀ ਆ। ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਸੰਸਥਾਵਾਂ ਅਮਰੀਕਾ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਹੀ ਆ, ਸਾਰੇ ਡਿਪਟੀ ਡਾਇਰੈਕਟਰ ਦੇ ਅਧੀਨ ਹੀ ਕੰਮ ਜਿਹੜੇ ਉਹ ਕਰ ਰਹੇ ਹੈਗੇ ਆ। 25 ਸਾਲ ਕਹਿੰਦੇ ਫੈਡਰਲ ਲਾ ਇਨਫੋਰਸਮੈਂਟ ਆਫਿਸਰ ਜਿਹੜੇ ਆ ਉਹ ਰਹੇ ਆ, ਅਤੇ ਕਹਿੰਦੇ ਅੱਜ ਮੈਂ ਆਪਣੀ ਜਿਹੜੀ ਇਸ ਫੈਡਰਲ ਸਰਵਿਸ ਤੋਂ ਰਿਟਾਇਰਮੈਂਟ ਆ ਉਹ ਅਨਾਊਂਸ ਕਰਨ ਜਾ ਰਿਹਾ ਆ। ਕਹਿੰਦੇ ਵੀ ਮੇਰੇ ਲਈ ਬੜਾ ਇਹ ਔਖਾ ਡਿਸੀਜਨ ਸੀਗਾ, ਅਤੇ ਇਹ ਸਾਰੀਆਂ ਚੀਜ਼ਾਂ ਨੂੰ ਚੱਲਦੇ ਹੋਏ ਕਹਿੰਦੇ ਵੀ ਮੈਂ ਹੁਣ ਇਹ ਫੈਸਲਾ ਲਿਆ ਆ ਵੀ ਮੈਂ ਇਹ ਹੁਣ ਜਾ ਰਿਹਾ, ਸੇਵਾ ਮੁਕਤ ਹੋਣ ਜਾ ਰਿਹਾ। ਕਹਿੰਦੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਸ ਅਪਰਚੁਨਿਟੀ ਦਾ, ਮੌਕੇ ਦਾ, ਵੀ ਮੈਨੂੰ ਮੁਲਕ ਦੀ ਜਿਹੜੀ ਸੇਵਾ ਕਰਨ ਦਾ, ਉਸ ਨੂੰ ਪ੍ਰੋਟੈਕਟ ਕਰਨ ਦਾ ਜਿਹੜਾ ਆ ਉਹ ਮੌਕਾ ਮਿਲਿਆ ਹੈਗਾ ਆ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਨਿਊਯਾਰਕ ਦੇ ਐਂਡਰਿਊ ਕੁਮੋ ਜਿਹੜੇ ਹੈਗੇ ਆ, ਉਹਨਾਂ ਨੇ ਗਵਰਨਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬਿਲੀਅਨਰਸ ਆ ਉਹਨਾਂ ਦੇ ਉੱਤੇ ਟੈਕਸ ਨੂੰ ਇਨਕਰੀਜ਼ ਨਹੀਂ ਕੀਤਾ ਜਾਊਗਾ। ਰੀਜ਼ਨ ਉਹਨਾਂ ਨੇ ਇਹ ਦੱਸਿਆ ਆ ਵੀ ਜੇ ਆਪਾਂ ਟੈਕਸ ਇਨਕਰੀਜ਼ ਕਰ ਦਿੱਤਾ ਤਾਂ ਇਹ ਬਿਲੀਅਨਰਸ ਨਿਊਯਾਰਕ ਦੀ ਸਟੇਟ ਨੂੰ ਛੱਡ ਕੇ ਚਲੇ ਜਾਣਗੇ। ਕਹਿੰਦੇ ਵੀ 118 ਬਿਲੀਅਨਰ ਫੈਮਲੀਜ਼ ਨਿਊਯਾਰਕ ਹੈਗੀਆਂ, ਜਿਨ੍ਹਾਂ ਦੇ ਵਿੱਚੋਂ 43 ਦੇ ਕਰੀਬ ਉਹਨਾਂ ਨੇ ਪੋਲੀਟੀਕਲ ਕੈਂਪੇਨ ਵਾਸਤੇ ਨਿਊਯਾਰਕ ਦੇ ਮੇਅਰ ਜਿਹੜੇ ਐਂਡਰਿਊ ਕੁਮੋ ਆ ਉਹਨੂੰ ਮਨੀ ਦਿੱਤਾ, ਅਤੇ ਬਹੁਤੇ ਬਿਲੀਅਨਰਸ ਨੇ 1 ਲੱਖ ਜਾਂ ਇਸ ਤੋਂ ਵੱਧ ਪੈਸੇ ਜਿਹੜੇ ਆ ਉਹ ਐਂਡਰਿਊ ਕੁਮੋ ਨੂੰ ਦਿੱਤੇ ਹੈਗੇ ਆ। ਜੀ ਬਿਲਕੁਲ, ਇੱਥੇ ਵੀ ਡੈਮੋਕ੍ਰੇਟ ਪਾਰਟੀ ਦੇ ਵਿੱਚ 2 ਜਿਹੜੇ ਆ ਉਹ ਧੜੇ ਹੈਗੇ ਨੇ। ਜਿਹੜੇ ਇੱਕ ਤਾਂ ਜਿਹੜੇ ਪ੍ਰੋਗਰੈਸਿਵ ਨੇ ਉਹ ਬਿਲੀਅਨਰਸ ਨੂੰ ਜਿਹੜਾ ਉਹ ਜ਼ਿਆਦਾ ਟੈਕਸ ਕਰਨਾ ਚਾਹੁੰਦੇ ਨੇ, ਸ਼ੇਅਰ ਦਾ ਵੈਲਥ ਕਰਕੇ ਉਹ ਗੱਲ ਜਿਹੜੀ ਉਹ ਆਖਦੇ ਨੇ ਟੈਕਸ ਦਾ ਰਿਚ ਕਰਕੇ, ਅਤੇ ਕੁਛ ਜਿਹੜੇ ਅਜਿਹੇ ਵੀ ਹੈਗੇ ਨੇ ਜਿਹੜੇ ਉਹਨਾਂ ਨੂੰ ਉੱਥੇ ਆਪਣੇ ਕੋਲ ਹੀ ਨਾਲ ਰੱਖਣੇ ਚਾਹੁੰਦੇ ਆ। ਅਤੇ ਹੁਣ ਤੁਸੀਂ ਦੇਖੋ ਵੀ ਲੱਖ ਡਾਲਰ ਜਦੋਂ ਮਿਲਦਾ ਹੋਵੇ ਤਾਂ ਫਿਰ ਉਹਨਾਂ ਦਾ ਜੀਵ ਨਹੀਂ ਨਾ ਕਰਦਾ ਛੱਡਣ ਨੂੰ, ਅਤੇ ਸਭ ਨੂੰ ਹੀ ਪਤਾ ਹੈ ਵੀ ਇਹ ਗੇਮ ਇਨ ਦੀ ਐਂਡ ਜਿਹੜੀ ਆ ਸੀਟ ਦੇ ਉੱਤੇ ਬਣੇ ਰਹਿਣ ਦੀ ਰਹਿੰਦੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, CDC ਦੇ ਡਾਇਰੈਕਟਰ ਨੇ ਅੱਜ ਜਿਹੜੀ ਚੱਲ ਰਹੀ ਇਸ ਟਾਈਮ ਕਮੇਟੀ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋਏ ਨੇ, ਹੀਅਰਿੰਗ ਚੱਲ ਰਹੀ ਹੈ, ਉਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਸਾਨੂੰ ਜਿਹੜਾ ਉਹ ਨਹੀਂ ਸੀ ਇੱਕ ਟਾਈਮ ਦੇ ਉੱਤੇ ਪਤਾ ਵੀ ਜਿਹੜਾ CDC ਨੂੰ ਡਾਟਾ ਜਿਹੜਾ ਹਸਪਤਾਲਾਂ ਦੇ ਦੁਆਰਾ ਜਿਹੜਾ ਉਹ ਦੇਣਾ ਬੰਦ ਕਰ ਦਿੱਤਾ ਜਾਊਗਾ ਅਤੇ ਸਿੱਧਾ HHS ਦੇ ਕੋਲ ਉਹ ਜਾਊਗਾ। ਡਾਕਟਰ ਰੈਡਫੀਲਡ ਆ, ਉਹਨਾਂ ਨੇ ਇਹ ਦੱਸਿਆ ਆ। ਉੱਧਰ ਡਾਕਟਰ ਫੌਚੀ ਵੀ ਇਸ ਹੀਅਰਿੰਗ ਦੇ ਵਿੱਚ ਮੌਜੂਦ ਨੇ, ਅਤੇ ਉਹਨਾਂ ਨੇ ਇਹ ਆਖਿਆ ਵੀ ਉਹ ਆਪਟੀਮਿਸਟਿਕ ਹੈਗੇ ਨੇ, ਪਰ ਨਾਲ ਦੇ ਨਾਲ ਆਪਣੇ ਜਿਹੜੇ ਉਸ ਸੰਭਾਵਨਾ ਨੂੰ ਥੋੜ੍ਹਾ ਜਿਹਾ ਪਿੱਛੇ ਵੀ ਰੱਖ ਰਹੇ ਆ ਵੀ ਇਸ ਸਾਲ ਦੇ ਵਿੱਚ ਜਿਹੜੀ ਵੈਕਸੀਨ ਆਊਗੀ ਜਾਂ ਨਹੀਂ ਆਊਗੀ। ਨਾਲ ਹੀ ਜਿਹੜੇ ਟੈਸਟਿੰਗ ਨੂੰ ਲੈ ਕੇ ਇਹ ਆਖਿਆ ਵੀ ਜਿਹੜੇ ਟੈਸਟਿੰਗ 2-3 ਦਿਨ ਦੇ ਵਿੱਚ ਨਤੀਜਾ ਆਉਣਾ ਹਾਲ ਦੀ ਘੜੀ ਕਹਿੰਦੇ ਪੋਸੀਬਲ ਨਹੀਂ ਹੈਗਾ। ਇਹ ਹਾਊਸ ਪੈਨਲ ਨੂੰ ਜਿਹੜਾ ਆ ਉਹ ਦੱਸਿਆ ਗਿਆ ਆ। ਇਸੇ ਜਿਹੜੀ ਹੀਅਰਿੰਗ ਦੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਵੀ ਟਵੀਟ ਜਿਹੜੀ ਉਹ ਕੀਤੀ, ਕਹਿੰਦੇ ਜੀ ਸਾਡੇ ਨੰਬਰ ਤਾਂ ਜ਼ਿਆਦਾ ਆ ਕਿਉਂਕਿ ਅਸੀਂ ਜਿਹੜੀ ਉਹ ਟੈਸਟਿੰਗ ਜ਼ਿਆਦਾ ਕਰਦੇ ਹਾਂ। ਜੇ ਟੈਸਟਿੰਗ ਘੱਟ ਵੀ ਕਰਦੇ ਹੁੰਦੇ ਤਾਂ ਮਤਲਬ ਇਹ ਨਹੀਂ ਆ ਵੀ ਦੁਨੀਆ ਨੂੰ ਅਤੇ ਅਮਰੀਕਾ ਵਾਲਿਆਂ ਨੂੰ ਜਿਹੜਾ ਕਰੋਨਾ ਵਾਇਰਸ ਨਹੀਂ ਸੀ ਹੋਇਆ। ਟੈਸਟਿੰਗ ਕਰਕੇ ਤੁਹਾਨੂੰ ਹੀ ਫਾਇਦਾ ਆ, ਤੁਹਾਨੂੰ ਪਤਾ ਲੱਗਦਾ ਆ ਵੀ ਕਿੰਨੇ ਜ਼ਿਆਦਾ ਲੋਕ ਬਿਮਾਰ ਨੇ, ਤਾਂ ਜੋ ਉਹਨਾਂ ਨੂੰ ਆਈਸੋਲੇਟ ਜਾਂ ਕੁਆਰੰਟੀਨ ਕੀਤਾ ਜਿਹੜਾ ਉਹ ਜਾ ਸਕੇ, ਅਤੇ ਉਹਦੇ ਵਿੱਚ ਤੁਹਾਡਾ ਹੀ ਫਾਇਦਾ ਆ। ਉਹ ਪਤਾ ਨਹੀਂ ਕਿਉਂ ਇਸ ਚੀਜ਼ ਨੂੰ ਜਿਹੜਾ ਉਹ ਸਮਝ ਰਹੇ ਹੈਗੇ ਆ ਵੀ ਕਿਤੇ ਉਹਨਾਂ ਦੇ ਜਿਹੜਾ ਉਹ ਮਾੜਾ ਕੰਮ ਜਿਹੜਾ ਉਹ ਹੋ ਰਿਹਾ ਆ। ਸੋ ਟੈਸਟਿੰਗ ਦੇ ਨਾਲ ਅਮਰੀਕਾ ਨੂੰ ਹੀ ਇਨ ਦੀ ਐਂਡ ਜਿਹੜਾ ਉਹ ਫਾਇਦਾ ਹੋਣਾ ਆ, ਜਾਂ ਉਹਦੇ ਨਾਲ ਜ਼ਿਆਦਾ ਪਤਾ ਲੱਗੂਗਾ ਵੀ ਕਿੱਥੇ ਇਸ ਟਾਈਮ ਕਮਿਊਨਿਟੀ ਸਪਰੈਡ ਆ, ਕਿੱਥੇ ਹੌਟ ਸਪੌਟਸ ਆ, ਤਾਂ ਜੋ ਉੱਥੇ ਜਿਹੜਾ ਫਿਰ ਉਸ ਹਿਸਾਬ ਦੇ ਨਾਲ ਉੱਦਾਂ ਦੇ ਕਦਮ ਜਿਹੜੇ ਉਹ ਚੱਕੇ ਜਾ ਸਕਣ। ਅਗਲੀ ਖਬਰ ਹਾਂਗਕਾਂਗ ਤੋਂ ਆ ਰਹੀ ਹੈ, ਜਿੱਥੇ ਹਾਂਗਕਾਂਗ ਦੀ ਗਵਰਨਮੈਂਟ ਨੇ ਕਹਿੰਦੇ ਵੀ 1 ਸਾਲ ਦੇ ਲਈ
ਇਲੈਕਸ਼ਨ ਨੂੰ ਅੱਗੇ ਪਾ ਦਿੱਤਾ ਹੈ। ਉਹਨਾਂ ਨੇ ਰੀਜ਼ਨ ਕਰੋਨਾ ਵਾਇਰਸ ਦਾ ਕੰਸਰਨ ਦੱਸਿਆ ਹੈ। ਕਹਿੰਦੇ ਪਈ ਹਾਂਗਕਾਂਗ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਹੁਣ ਵਧਣੇ ਸ਼ੁਰੂ ਹੋ ਗਏ ਆ। 121 ਨਵੇਂ ਕੇਸ ਸ਼ੁੱਕਰਵਾਰ ਨੂੰ ਹਾਂਗਕਾਂਗ ਦੇ ਵਿੱਚ ਲੱਭੇ ਗਏ ਸੀ। ਸੋ ਪਰ ਜਿਹੜੀ ਆਪੋਜੀਸ਼ਨ ਆ ਉਹ ਕਹਿ ਰਹੀ ਆ ਵੀ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ। ਪਿਛਲੇ ਕੁਛ ਕੁ ਮਹੀਨਿਆਂ ਤੋਂ ਹਾਂਗਕਾਂਗ ਦੇ ਉੱਤੇ ਪੂਰਾ ਜਿਹੜਾ ਕੰਟਰੋਲ ਕਰਨਾ ਚਾਈਨਾ ਨੇ ਸ਼ੁਰੂ ਕੀਤਾ ਹੋਇਆ ਹੈਗਾ। ਜੀ, ਬ੍ਰਿਟਿਸ਼ ਦੇ PM ਜਿਹੜੇ ਬੋਰਿਸ ਜੌਨਸਨ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਆ, ਰੋਕਾਂ ਆ, ਉਸ ਦੇ ਵਿੱਚ ਥੋੜ੍ਹੀ ਢਿੱਲ ਜਿਹੜੀ ਦੇਣ ਨੂੰ ਉਹ ਪਲੈਨਸ ਨੂੰ ਕੁਛ ਹਫ਼ਤੇ ਦੇ ਲਈ ਜਿਹੜਾ ਉਹ ਪੁਸ਼ਬੈਕ ਕਰ ਸਕਦੇ ਆ। ਤਕਰੀਬਨ 2 ਹਫ਼ਤੇ ਨੂੰ ਲੈ ਕੇ ਉਹ ਥੋੜ੍ਹੀ ਉਸ ਦੇ ਵਿੱਚ ਦੇਰੀ ਕੀਤੀ ਜਾ ਸਕਦੀ ਆ, ਕਿਉਂਕਿ ਇਸ ਟਾਈਮ ਯੂਰਪ ਦੇ ਵਿੱਚ ਮੁੜ ਦੁਬਾਰਾ ਕਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਜਿਹੜੀ ਉਹ ਵਧਣੀ ਸ਼ੁਰੂ ਹੋਈ ਆ। ਤਕਰੀਬਨ ਕਹਿੰਦੇ ਅਮਰੀਕਾ ਦੇ ਵਿੱਚ ਇਕਨੋਮਿਕ ਸਥਿਤੀ ਦੇ ਉੱਤੇ ਜੇ ਨਜ਼ਰ ਮਾਰਦੇ ਜਾਈ ਤਾਂ ਕਹਿੰਦੇ 30 ਮਿਲੀਅਨ ਅਮਰੀਕਨਸ ਉਹਨਾਂ ਨੇ ਆਪਣੀ ਜਿਹੜੀ ਇਨਕਮ ਆ ਉਹ ਡਰਾਮੈਟਿਕਲੀ ਯਾਨੀ ਕਿ ਕਾਫੀ ਜ਼ਿਆਦਾ ਜਿਹੜੀ ਉਹ ਡਿੱਗਦੀ ਦੇਖੀ ਆ ਇਸ ਕਰੋਨਾ ਵਾਇਰਸ ਦੇ ਕਰਕੇ ਆਈ ਇੱਕ ਹਿਸਾਬ ਦੇ ਨਾਲ ਮੰਦੀ ਦੇ ਵਿੱਚ। ਕਹਿੰਦੇ ਵੀ ਸਟੀਪਸਟ ਡਰੋਪ ਦੇਖਿਆ ਗਿਆ US ਇਕਨੋਮਿਕ ਆਊਟਪੁੱਟ ਦੇ ਵਿੱਚ, ਜਿਹੜਾ ਆਪਾਂ ਕੱਲ੍ਹ ਜ਼ਿਕਰ ਕੀਤਾ ਸੀਗਾ ਵੀ US ਦੀ ਇਕੋਨਮੀ 7% ਤੋਂ ਵੱਧ ਜਿਹੜੀ ਆ ਉਹ ਸੁੰਗੜੀ ਹੈਗੀ ਆ। ਅਤੇ ਕਹਿੰਦੇ ਵੀ ਇਸ ਦੇ ਬਾਵਜੂਦ ਅਮਰੀਕਨ ਦੇ ਕੰਜ਼ਿਊਮਰ ਆ ਉਹਨਾਂ ਨੇ ਜੂਨ ਮਹੀਨੇ ਵਿੱਚ $737 ਬਿਲੀਅਨ ਜਿਹੜੇ ਉਹ ਖਰਚੇ ਆ। ਇਹ ਮਈ ਦੇ ਨਾਲੋਂ 5.6% ਜਿਹੜਾ ਆ ਉਹ ਜ਼ਿਆਦਾ ਇਹਨਾਂ ਨੇ ਖਰਚਾ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਜੂਨ ਦੇ ਵਿੱਚ ਤਾਂ ਇਹਨਾਂ ਨੇ ਖਰਚਾ ਜ਼ਿਆਦਾ ਕੀਤਾ। ਹੁਣ ਜੁਲਾਈ ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਕੀ ਹੋਊਗਾ, ਕਿਉਂਕਿ ਜੂਨ ਦੇ ਦੌਰਾਨ ਇਹ ਮਈ ਜੂਨ ਦੇ ਦੌਰਾਨ ਦੁਬਾਰਾ ਮੈਮੋਰੀਅਲ ਡੇ ਦੇ ਲਾਗੇ ਛਾਗੇ ਖੋਲ੍ਹਣ ਦੀਆਂ ਚਰਚਾਵਾਂ, ਕੁਛ ਚੀਜ਼ਾਂ ਜਿਹੜੀਆਂ ਖੁੱਲ੍ਹੀਆਂ ਵੀ ਸੀ, ਪਰ ਜੁਲਾਈ ਮਹੀਨੇ ਦੇ ਵਿੱਚ ਫਿਰ ਕਈ ਚੀਜ਼ਾਂ ਜਿਹੜੀਆਂ ਦੁਬਾਰਾ ਬੰਦ ਉਹ ਹੋ ਗਈਆਂ ਸੀਗੀਆਂ। ਜੀ, ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਬੜੀ ਮਾੜੀ ਖਬਰ ਆ। ਉੱਥੇ ਅੱਜ ਸਵੇਰੇ ਕਹਿੰਦੇ ਪਈ ਮਰੀਨਸ ਦੀ ਟ੍ਰੇਨਿੰਗ ਹੋ ਰਹੀ ਸੀ ਜਦੋਂ ਇੱਕ ਐਕਸੀਡੈਂਟ ਹੋ ਗਿਆ, ਜਿਹਦੇ ਵਿੱਚ ਇੱਕ US ਮਰੀਨ ਦੀ ਮੌਤ ਹੋ ਗਈ। 8 ਜਾਣੇ ਜਿਹੜੇ ਆ ਉਹ ਮਿਸਿੰਗ ਹੈਗੇ ਆ। ਅੱਜ ਸਵੇਰੇ ਕੱਲ੍ਹ ਰਾਤ ਨੂੰ 5:45 ਦੇ ਉੱਤੇ ਜਿਹੜਾ ਇਹ ਮਿਸਹੈਪ ਹੋਇਆ ਹੈਗਾ। ਯੂਨਾਈਟਿਡ ਸਟੇਟ ਮਰੀਨ ਕਾਰਪਸ ਨੇ ਦੱਸਿਆ ਇੱਕ ਮਰੀਨ ਨੂੰ ਸਕ੍ਰਿਪਸ ਮੈਮੋਰੀਅਲ ਹਸਪੀਟਲ ਲਾਹੋਇਆ ਜਿਹੜਾ ਆ ਸੈਨ ਡੀਗੋ ਦੇ ਵਿੱਚ ਉੱਥੇ ਲਿਜਾਇਆ ਗਿਆ ਅਤੇ 8 ਜਾਣੇ ਹਜੇ ਮਿਸਿੰਗ ਹੈਗੇ ਆ। ਜੀ, ਮੇਜਰ ਲੀਗ ਬੇਸਬਾਲ ਦੇ ਲਈ ਝਟਕੇ ਤੇ ਝਟਕਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਕਹਿੰਦੇ 5 ਈਸਟ ਕੋਸਟ ਦੀਆਂ ਟੀਮਸ ਆ, ਉਹਨਾਂ ਦੇ 14 ਗੇਮਸ ਜਿਹੜੀਆਂ ਆ ਉਹ ਪੋਸਟਪੋਨ ਉਹਨਾਂ ਨੂੰ ਕਰਨੀਆਂ ਪਈਆਂ ਆ। ਕਰੋਨਾ ਵਾਇਰਸ ਦਾ ਜਿਹੜਾ ਕਹਿਰ ਆ ਇਹਨਾਂ ਟੀਮਾਂ ਦੇ ਵਿੱਚ ਜਿਹੜਾ ਉਹ ਇਸ ਟਾਈਮ ਫੈਲਿਆ ਹੋਇਆ ਆ। ਸੋ ਕਹਿੰਦੇ ਵੀ 20% ਆਫ ਲੀਗ, ਕੁੱਲ ਜਿਹੜੀਆਂ 6 ਟੀਮਾਂ, ਇੱਕ ਹੋਰ ਟੀਮ ਜਿਹੜੀ ਮਿਲਵਾਕੀ ਦੇ ਵਿੱਚ ਕਾਰਡੀਨਲਸ ਦੀ ਜਿਹੜੀ ਉਹ ਗੇਮ ਹੋਣੀ ਸੀ ਉਹ ਵੀ ਪੋਸਟਪੋਨ ਜਿਹੜੀ ਉਹ ਕਰਨੀ ਪਈ ਆ। ਅਤੇ ਕਹਿੰਦੇ ਵੀ ਹੁਣ ਕਾਫੀ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਇਸ ਹਾਲਾਤ ਦੇ ਵਿੱਚ MLB ਕਿੰਨੇ ਕੁ ਦਿਨ ਹੋਰ ਟਿਕ ਸਕੂਗੀ, ਖੇਡੇ ਜਾ ਸਕਣਗੇ ਬੇਸਬਾਲ ਦੀਆਂ ਗੇਮਾਂ ਜਾਂ ਨਹੀਂ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਅੱਜ ਡਾਕਟਰ ਐਂਥਨੀ ਫੌਸੀ ਜਿਹੜੇ ਆ ਉਹਨਾਂ ਨੇ ਇਹ ਦੱਸਿਆ ਵੀ ਗੋਗਲਸ ਨੂੰ ਜੇ ਤੁਸੀਂ ਯੂਜ਼ ਕਰੋਗੇ ਅਤੇ ਉਹਦੇ ਨਾਲ ਕਰੋਨਾ ਵਾਇਰਸ ਦੀ ਪ੍ਰੋਟੈਕਸ਼ਨ ਹੋ ਸਕਦੀ ਹੈਗੀ ਆ। ਅਤੇ ਕਹਿੰਦੇ ਵੀ ਅੱਖਾਂ ਨੂੰ, ਤੁਹਾਡਾ ਮੂੰਹ ਅਤੇ ਤੁਹਾਡਾ ਨੱਕ, ਇਹ ਤਿੰਨੇ ਚੀਜ਼ਾਂ ਜਿਹੜੀਆਂ ਆ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸ਼ੀਲਡ ਦੇਣੀ ਚਾਹੀਦੀ ਆ ਤਾਂ ਕਿ ਤੁਹਾਨੂੰ ਜਿਹੜੀ ਕਰੋਨਾ ਵਾਇਰਸ ਨਾ ਹੋ ਜਾਏ। ਇਹ ਅੱਜ ਉਹਨਾਂ ਨੇ ਸਪੈਸ਼ਲ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਜੌਨ ਲੂਇਸ ਉਹਨਾਂ ਨੂੰ ਜਿਹੜੀ ਆ ਫਿਊਨਰਲ ਜਿਹੜਾ ਉਹਨਾਂ ਦਾ ਕੀਤਾ ਗਿਆ। ਉੱਥੇ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜਿਹੜੇ ਸਾਬਕਾ ਰਾਸ਼ਟਰਪਤੀ ਬੁਸ਼, ਬਿਲ ਕਲਿੰਟਨ ਜਿਹੜੇ ਉਹ ਵੀ ਉੱਥੇ ਮੌਜੂਦ ਸੀਗੇ। ਖੁਦ ਜਿਹੜੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਉੱਥੇ ਜਿਹੜੇ ਉਹ ਨਹੀਂ ਸੀ ਗਏ। ਇੱਥੇ ਤਕਰੀਬਨ ਇਹਨਾਂ ਸਾਰੇ ਹੀ ਸਾਬਕਾ ਰਾਸ਼ਟਰਪਤੀਆਂ ਨੇ ਇਹਨਾਂ ਦੀ ਕਾਫੀ ਜ਼ਿਆਦਾ ਪ੍ਰਸ਼ੰਸਾ ਜਿਹੜੇ ਕੀਤੀ ਆ ਜਿਹੜੇ ਜੌਨ ਲੂਇਸ ਉਹਨਾਂ ਦੀ। ਅਤੇ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਆਖਿਆ ਵੀ ਇਹ ਇੱਕ ਜਿਹੜੇ ਬਰਾਕ ਓਬਾਮਾ ਨੇ ਤਾਂ ਇੱਥੋਂ ਤੱਕ ਆਖਿਆ ਵੀ ਇਹ ਫਾਊਂਡਿੰਗ ਫਾਦਰ ਸੀਗੇ, ਜਿਹੜੇ ਸਿਵਲ ਰਾਈਟਸ ਮੂਵਮੈਂਟਸ ਆ ਉਹਨਾਂ ਦੇ ਵਿੱਚ ਫਿਰ ਅਮਰੀਕਾ ਜਿਹੜੇ ਆ ਇੱਕ ਹਿਸਾਬ ਦੇ ਨਾਲ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਆ। ਜਿਹੜੇ ਰਾਸ਼ਟਰਪਤੀ ਬੁਸ਼ ਸੀਗੇ ਉਹਨਾਂ ਨੇ ਵੀ ਕਿਹਾ ਵੀ ਇਹ ਚਾਨਣ ਮੁਨਾਰੇ ਇੱਕ ਹਿਸਾਬ ਦੇ ਨਾਲ ਰਹੇ ਨੇ ਵੀ ਅਮਰੀਕਾ ਦੇ ਵਿੱਚ ਜਸਟਿਸ ਦੇ ਲਈ ਅਤੇ ਰਾਈਟਸ ਜਿਹੜੇ ਆ ਉਹਨਾਂ ਨੂੰ ਲੈ ਕੇ। ਸੋ ਇਹ ਹੁਣ ਕਾਫੀ ਕਹਿ ਲਓ ਵੀ ਵੱਡਾ ਚੌੜਾ ਜਿਹੜਾ ਇਹਨਾਂ ਦਾ ਇੱਕ ਫਿਊਨਰਲ
ਪ੍ਰੋਸੈਸ਼ਨ ਜਿਹੜਾ ਆ ਉਹ ਦੇਖਿਆ ਗਿਆ ਸੀ। ਵੱਡੇ ਵੱਡੇ ਨਾਮ ਜਿਹੜੇ ਉੱਥੇ ਪਹੁੰਚੇ, ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਉੱਥੇ ਜਿਹੜੇ ਉਹ ਨਹੀਂ ਮੌਜੂਦ ਸੀਗੇ। ਅਗਲੀ ਖਬਰ ਵੱਲ ਚਲੀਏ। ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਜਿਹੜੀ ਆ ਲਿਸਟ, ਜੇ ਉਹ ਪ੍ਰੈਜ਼ੀਡੈਂਟ ਲਈ ਕੈਂਡੀਡੇਟ ਹੈਗੇ ਆ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਦੀ ਲਿਸਟ ਪਿਕ ਕਰਨੀ ਆ। ਕਹਿੰਦੇ ਵੀ ਉਹਦੇ ਸੰਬੰਧ ਦੇ ਵਿੱਚ ਇੰਟਰਵਿਊਜ਼ ਚੱਲ ਰਹੀਆਂ ਹੈਗੀਆਂ। ਕਾਫੀ ਕੈਂਡੀਡੇਟਸ ਦੀਆਂ ਉਹਨਾਂ ਨੇ ਇੰਟਰਵਿਊ ਕੀਤੀਆਂ। ਹੁਣ ਲੇਟਲੀ ਇਹ ਵੀ ਖਬਰ ਆ ਰਹੀ ਹੈ ਕਿ ਕੈਰਨ ਬਾਸ, ਕੈਲੀਫੋਰਨੀਆ ਦੀ ਕਾਂਗਰਸ ਵੂਮਨ ਹੈਗੀ, 66 ਸਾਲਾਂ ਦੀ, ਚੇਅਰ ਹੈਗੀ ਕਾਂਗਰੈਸ਼ਨਲ ਬਲੈਕ ਕਾਕਸ ਦੀ, ਉਹਦਾ ਵੀ ਕਹਿੰਦੇ ਨਾਂ ਟੌਪ ਦੇ ਵਿੱਚ ਆ ਰਿਹਾ। ਉਸ ਤੋਂ ਬਿਨਾਂ 2 ਹੋਰ ਨਾਂ ਜਿਹੜੇ ਟੌਪ 'ਤੇ ਆ ਰਹੇ ਆ। ਇੱਕ ਕਮਲਾ ਹੈਰਿਸ ਜਿਹੜੀ ਕਿ ਸੈਨੇਟਰ ਆ ਕੈਲੀਫੋਰਨੀਆ ਤੋਂ, ਸੂਜ਼ਨ ਰਾਈਸ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ 'ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੁੰਦੇ ਸੀ। ਜੀ, ਰਾਸ਼ਟਰਪਤੀ ਟਰੰਪ ਨੇ ਇਲੈਕਸ਼ਨਸ ਡਿਲੇ ਕਰਨ ਦੇ ਮਾਮਲੇ ਦੇ ਵਿੱਚ ਯੂ ਟਰਨ ਮਾਰਿਆ। ਉਹਨਾਂ ਨੇ ਕਿਹਾ ਆਈ ਡੋਂਟ ਵਾਂਟ ਇਟ ਡਿਲੇ। ਹੁਣ ਜਿਹੜਾ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਆਖਿਆ ਆ, ਪਰ ਮੇਲ ਇਨ ਬੈਲਟਸ ਦੇ ਉੱਤੇ ਜਿਹੜਾ ਫਿਰ ਉਹੀ ਜਿਹੜੀ ਚੀਜ਼ ਆ, ਆਪਣਾ ਜਿਹੜੀ ਸ਼ੰਕਾ ਆ ਉਹ ਪ੍ਰਗਟ ਆਈ ਆ, ਜਦ ਕਿ ਉਹ ਖੁਦ ਆਪ ਪਿਛਲੇ ਲੰਮੇ ਸਮੇਂ ਤੋਂ ਅਤੇ ਉਹਨਾਂ ਦੇ ਨਾਲ ਕਈ ਹੋਰ ਜਿਹੜੇ ਸਾਥੀ ਆ, ਉਪ ਰਾਸ਼ਟਰਪਤੀ ਵੀ, ਪ੍ਰੈਸ ਜਿਹੜੀ ਸੈਕਟਰੀ ਆ ਉਹ ਵੀ, ਅਤੇ ਹੋਰ ਵੀ ਕਈ ਜਣੇ ਆ, ਉਹ ਮੇਲ ਇਨ ਬੈਲਟ ਦਾ ਖੁਦ ਵਰਤੋਂ ਜਿਹੜੀ ਉਹ ਕਰਦੇ ਆ ਰਹੇ ਨੇ। ਜੀ, ਤਾਂ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਹੋਣ ਵਾਲਾ ਹੈ। ਜੀ ਬਿਲਕੁਲ ਜੀ। ਅਤੇ ਨਾਲ ਹੀ ਦੱਸ ਜਾਈਏ ਵੀ ਜਿਹੜੇ USCIS ਨੇ ਜਿਹੜੀ ਫੀਸਾਂ ਦੇ ਵਿੱਚ ਵਾਧੇ ਨੂੰ ਫਾਈਨਲੀ ਅਪਰੂਵਲ ਜਿਹੜਾ ਉਹ ਕਰ ਦਿੱਤਾ ਆ, ਅਤੇ USCIS ਦੀਆਂ ਜਿਹੜੀਆਂ ਹੁਣ ਫੀਸਾਂ ਆ, ਉਹ ਐਪਲੀਕੇਸ਼ਨ ਫੀਸਾਂ ਜਿਹੜੀਆਂ ਉਹ ਵੱਧ ਗਈਆਂ। ਨੈਚੁਰਲਾਈਜੇਸ਼ਨ ਐਪਲੀਕੇਸ਼ਨ ਦੀ ਫੀਸ $500 ਜਿਹੜੀ ਆ ਉਹ ਵਧਾ ਦਿੱਤੀ ਗਈ ਆ। ਸੋ ਕਹਿੰਦੇ ਵੀ ਇਹ ਹੁਣ ਡਰਮੈਟਿਕਲੀ ਇਹਨਾਂ ਨੇ ਇਨਕਰੀਜ਼ ਕੀਤਾ ਆ। ਆਪਾਂ ਦੇਖ ਹੀ ਰਹੇ ਹਾਂ ਵੀ ਇੱਕ ਇਹ ਵੀ ਚੀਜ਼ ਦੇਖੀ ਗਈ ਹੈ ਵੀ ਨੈਚੁਰਲਾਈਜੇਸ਼ਨ ਐਪਲੀਕੇਸ਼ਨਸ ਦੇ ਵਿੱਚ 80% ਵਾਧਾ ਦੇਖਿਆ ਗਿਆ ਸੀਗਾ, ਅਤੇ ਨਾਲ ਹੀ ਜਿਹੜਾ ਫਸਟ ਟਾਈਮ ਅਸਾਈਲਮ ਐਪਲੀਕੈਂਟਸ ਆ ਉਸ ਫੀਸ ਦੇ ਵਿੱਚ ਵੀ ਜਿਹੜਾ ਉਹ ਵਾਧਾ ਕੀਤਾ ਗਿਆ। ਇੱਕ ਟਾਈਮ ਦੇ ਉੱਤੇ ਅਸਾਈਲਮ ਦੀ ਐਪਲੀਕੇਸ਼ਨ ਜਿਹੜੀ ਭਰਨ ਦੇ ਲਈ ਕੋਈ ਕਿਸੇ ਵੀ ਤਰੀਕੇ ਦੀ ਜਿਹੜੀ ਫੀਸ ਆ ਉਹ ਨਹੀਂ ਸੀ ਹੁੰਦੀ, ਪਰ ਹੁਣ ਜਿਹਨੇ ਆਉਣਾ ਉਹ ਕਹਿੰਦੇ ਵੀ ਨਾਲ ਡਾਲਰ ਵੀ ਭਾਈ ਲੈ ਕੇ ਹੀ ਆਇਓ। ਜੇ ਤੁਸੀਂ ਦੇਖ ਲਓ ਵੀ ਹੁਣ ਕਿੰਨਾ $500 ਦਾ ਵਾਧਾ, ਪਹਿਲਾਂ $640 ਫੀਸ ਸੀ, $750 ਤੋਂ $800 ਫੀਸ ਹੁੰਦੀ ਸੀ, 640 ਤੋਂ 1160 ਤੇ। ਜੀ, ਮੈਨੂੰ ਯਾਦ ਆ ਜਦ ਮੈਂ ਸਿਟੀਜ਼ਨ ਬਣਿਆ ਮੈਨੂੰ ਲੱਗਦਾ $80 ਸੀ। ਤੇ ਆਪਾਂ ਪਿਛਲੇ ਕਈ ਸਾਲਾਂ ਤੋਂ ਦੱਸਦੇ ਆ ਰਹੇ ਭਈ ਸਿਟੀਜ਼ਨ ਬਣੋ, ਸਿਟੀਜ਼ਨ ਅਪਲਾਈ ਕਰੋ। ਪਹਿਲਾਂ ਤਾਂ ਇਹ ਵੀ ਪ੍ਰੋਗਰਾਮ ਸੀ ਜੇ ਤੁਹਾਡੀ ਇਨਕਮ ਲੋ ਆ ਤੇ ਉਹ ਫੀਸ ਮਾਫ ਕਰ ਦਿੰਦੇ ਸੀ। ਹੁਣ ਤਾਂ ਉਹ ਵੀ ਬਣਦੀ ਹੈ। ਉਹ ਸਾਡੇ ਸਰੋਤਿਆਂ ਨੇ ਕਾਲ ਕਰਕੇ ਵੀ ਦੱਸਿਆ, ਹਾਂ ਤੁਹਾਡੇ ਤੋਂ ਅਸੀਂ ਸੁਣਿਆ ਸੀ ਤੇ ਅਸੀਂ ਅਪਲਾਈ ਕਰਤਾ ਸੀ। ਸੋ ਭਾਈ ਅਜੇ ਵੀ ਮੌਕਾ ਆ, ਸਿਟੀਜ਼ਨ ਛੇਤੀ ਤੋਂ ਛੇਤੀ ਬਣ ਜਾਓ। ਬਹੁਤ ਕੁਝ ਚੇਂਜਿਸ ਹੋਣੀਆਂ। ਨੋ ਮੈਟਰ ਜੋ ਬਾਈਡਨ ਜਿੱਤ ਜਾਏ, ਟਰੰਪ ਜਿੱਤ ਜਾਏ, ਇਮੀਗ੍ਰੇਸ਼ਨ ਦੇ ਵਿੱਚ ਗਰੰਟਡ ਆ ਆਉਣ ਵਾਲੇ ਸਮੇਂ 'ਚ ਬਹੁਤ ਚੇਂਜਸ ਜਾਣਗੀਆਂ। ਉਹਦਾ ਰੀਜ਼ਨ ਮੇਨ ਇੱਕ ਇਕੋਨਮੀ ਹੈਗਾ ਆ, ਕਿਉਂਕਿ ਇਕੱਲਾ ਅਮਰੀਕਾ ਨਹੀਂ, ਪੂਰੀ ਦੁਨੀਆ ਇਸ ਵੇਲੇ ਰਿਸੈਸ਼ਨ ਦੇ ਵਿੱਚ ਜਾ ਰਹੀ ਹੈਗੀ ਆ। ਜੀ, ਸੋ ਦੇਖਦੇ ਹਾਂ USCIS ਵਧਾਈਆਂ ਹੋਈਆਂ ਫੀਸਾਂ ਦੇ ਨਾਲ ਆਪਣੇ ਜਿਹੜੇ ਬਜਟ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਣਗੇ ਕਿ ਨਹੀਂ, ਕਿ ਜਿਨ੍ਹਾਂ ਨੇ ਅਪਲਾਈ ਕਰਨਾ ਸੀ ਉਹ ਵੀ ਫੀਸਾਂ ਨੂੰ ਦੇਖਦੇ ਹੋਏ ਅਪਲਾਈ ਕਰਨੋਂ ਜਿਹੜੇ ਉਹ ਰਹਿ ਜਾਣਗੇ, ਜਾਂ ਉਹ ਕਹਿਣਗੇ ਵੀ ਚੱਲ ਭਾਈ ਜੇ ਕਿਤੇ ਦੁਬਾਰਾ ਥੱਲੇ ਨੂੰ ਆਉਂਦੇ ਆ ਪ੍ਰਾਈਸ ਇਹਦੇ, ਤਾਂ ਫਿਰ ਆਪਾਂ ਉਦੋਂ ਅਪਲਾਈ ਕਰੀਏ। ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦੇ ਵਿੱਚ ਕੀ ਬਣਨਾ ਹੈਗਾ ਆ। ਸੋ ਪਰ ਇਹ ਆ ਵੀ ਕੱਲ੍ਹ ਨੂੰ ਇਮੀਗ੍ਰੇਸ਼ਨ ਦਾ ਵੀ ਜਿਹੜਾ ਪ੍ਰੋਗਰਾਮ ਆਪਣਾ ਵਿਸ਼ੇਸ਼ ਤੌਰ ਦੇ ਉੱਤੇ ਹੋਊਗਾ, ਜਿਹੜੀਆਂ ਖਬਰਾਂ ਅਤੇ ਹੋਰ ਵਿਸ਼ੇਸ਼ ਮੁੱਦਿਆਂ ਦੇ ਉੱਤੇ ਜਿਹੜੀ ਉੱਥੇ ਗੱਲਬਾਤ, ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੇ ਲਈ ਟਰਕੀਆਣਾ ਲਾ ਫਰਮ ਦੇ ਜਗਬੀਰ ਟਰਕੀਆਣਾ ਜਿਹੜੇ ਆ ਉਹ ਆਪਣੇ ਨਾਲ ਜੁੜਨਗੇ ਸਵੇਰੇ 9 ਤੋਂ 10 ਵਜੇ ਦੇ ਵਿੱਚ। ਅਤੇ ਫਿਰ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਅਤੇ ਨਾਲ ਹੀ ਦੱਸੀਏ ਵੀ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ ਲੈ ਕੇ 12:30 ਵਜੇ ਤੱਕ ਪ੍ਰੋਗਰਾਮ ਆ ਪੇਸ਼ ਕਰਾਂਗੇ ਸੱਜਰੀ ਸਵੇਰ। ਅਤੇ ਆਉਂਦੇ ਸੋਮਵਾਰ ਤੋਂ ਜਿਹੜਾ ਸੱਜਰੀ ਸਵੇਰ ਦਾ ਫਾਰਮੈਟ ਥੋੜ੍ਹਾ ਜਿਹਾ ਜਿਹੜਾ ਉਹ ਚੇਂਜ, ਜਿਹੜਾ ਪ੍ਰੋਗਰਾਮ ਲੈ ਕੇ ਆ ਰਹੇ, ਥੋੜ੍ਹੀ ਜਿਹੀ ਤਬਦੀਲੀ ਜਿਹੜੀ ਉਹ ਆਊਗੀ। ਸੋ ਜ਼ਰੂਰ ਉਦੋਂ ਵੀ ਜਿਹੜਾ ਉਹ ਤੁਸੀਂ ਜ਼ਰੂਰ ਸੁਣਦੇ ਰਹੋ। ਥੋੜ੍ਹਾ ਵਿੱਚ ਹਾਸਾ ਮਖੌਲ ਵੀ ਅਤੇ ਥੋੜ੍ਹੀਆਂ ਹਾਸੀਆਂ ਖੇਡਣ ਵਾਲੀਆਂ ਜਿਹੜੀਆਂ ਗੱਲਾਂ ਉਹ ਵੀ ਤੁਹਾਨੂੰ ਜਿਹੜੀਆਂ ਉਸ ਦੇ ਵਿੱਚ ਸੁਣਨ ਨੂੰ ਜਿਹੜੀਆਂ ਨਾਲ ਮਿਲਣਗੀਆਂ। ਅਤੇ ਬਿਲਕੁਲ, ਅਤੇ ਫਿਰ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 3:45 ਵਜੇ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕਰਾਂਗੇ ਜਿਹੜਾ ਜੀ ਰਿਸ਼ਤੇ ਹੀ ਰਿਸ਼ਤੇ। 4 ਵਜੇ ਪ੍ਰੋਗਰਾਮ ਘਰ ਸੰਸਾਰ, 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 6 ਵਜੇ ਗੁਰਬਾਣੀ ਦੇ ਪ੍ਰੋਗਰਾਮ, 8 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ, ਅਤੇ 8:30 ਵਜੇ ਫਿਰ ਅਪਡੇਟ ਅਮਰੀਕਾ ਦਾ ਰਿਪੀਟ ਬ੍ਰਾਡਕਾਸਟ। 9 ਵਜੇ ਕੋਈ ਇੰਟਰਵਿਊ ਜਿਹੜੀ ਆ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਜੀ ਉਹ ਜੁੜੇ ਰਹੋ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੁਲਬੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ।